ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਬੰਨੂ। ਕੁਝ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਵੀਰ ਸਿੰਘ ਗਿਆਓ ਲਾਈਵਕ ਤੋਂ, ਪਹਿਲਾ ਸੰਘੇੜਾ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ ਤੇ ਜੀ ਤੁਹਾਨੂੰ ਜੀ ਐਂ ਵੀ ਆਖਦੇ ਹਾਂ ਕਿ ਕਾਫੀ ਦਿਨਾਂ ਬਾਅਦ ਤੁਸੀਂ ਆਏ ਆ ਤੇ ਅੱਗੇ ਆਪਾਂ ਕਰਦੇ ਹਾਂ ਗੱਲਬਾਤ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਨੇ ਜੀ। ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਜੀ 84 ਦੇ ਪੀੜਤਾਂ ਨੂੰ ਨਿਆਂ ਦੇਣ ਲਈ ਕੇਂਦਰ ਵੱਲੋਂ ਕਹਿੰਦੇ ਕਿ ਕੋਈ ਨਾ ਕੋਈ ਹਮਲਾ ਮਾਰਿਆ ਜਾਊਗਾ, ਰਾਜਨਾਥ ਦਾ ਬਿਆਨ ਹੈ। ਇਹ ਮੁੱਦਾ ਵੈਸੇ ਜੀ ਤਕਰੀਬਨ ਇਲੈਕਸ਼ਨਾਂ ਦੇ ਟਾਈਮ ਹੀ ਚੇਤਾ ਆਉਂਦਾ। ਹੁਣ ਫੇਰ ਇੱਕ ਵਾਰੀ ਜਿਹੜੇ ਜੀ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਇੱਥੇ ਪੰਜਾਬ 'ਚ ਆ ਕੇ ਇਸ ਮੁੱਦੇ ਨੂੰ ਛੋਇਆ ਜੀ। ਕੁਝ ਸਿਆਸੀ ਪਾਰਟੀਆਂ ਦਾ ਸ਼ਾਇਦ ਇਹ ਮਨ ਭਾਉਂਦਾ ਮੁੱਦਾ ਹੈ ਜੀ ਵੀ ਜਦੋਂ ਮਰਜ਼ੀ ਇਹਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਸ਼ੁਰੂ ਕਰ ਲਓ। ਗ੍ਰਹਿ ਮੰਤਰੀ ਜਿਹੜੇ ਰਾਜਨਾਥ ਸਿੰਘ ਹੋਰੀ ਨੇ ਉਹਨਾਂ ਨੇ ਕਿਹਾ ਕਿ 1984 ਦੇ ਜਿਹੜੇ ਸਿੱਖ ਜਿਹੜਾ ਕਤਲੇਆਮ ਸੀਗਾ ਇਸ ਦੇ ਮੁੱਦੇ ਨੂੰ ਹੱਲ ਕਰਨ ਦੇ ਵਾਸਤੇ ਅਸੀਂ ਬੜੇ ਗੰਭੀਰ ਹਾਂ ਤੇ ਉਹਨਾਂ ਨੇ ਇਹ ਕਿਹਾ ਕਿ ਇਹਦੀ ਭਾਈਚਾਰੇ ਦੀ ਸੰਤੁਸ਼ਟੀ ਤੱਕ ਰਲ ਕੇ ਯਤਨ ਜਿਹੜੇ ਜੀ ਉਹ ਕੀਤੇ ਜਾਣਗੇ। ਉਹਨਾਂ ਨੇ ਇਹ ਕਿਹਾ ਜੀ ਕਿ 286 ਕੇਸਾਂ ਵਿੱਚੋਂ 22 ਕੇਸਾਂ ਦੀ ਮੁੜ ਕੇ ਪੜਤਾਲ ਲੋੜੀਂਦੀ ਆ। ਗ੍ਰਹਿ ਮੰਤਰੀ ਵਜੋਂ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਜੀ ਕਿ ਇਸ ਦੁਖਾਂਤ ਦੇ ਪੀੜਤਾਂ ਨੂੰ ਕਾਨੂੰਨ ਮੁਤਾਬਕ ਇਨਸਾਫ ਜ਼ਰੂਰ ਦਵਾਇਆ ਜਿਹੜਾ ਜੀ ਉਹ ਜਾਊਗਾ। ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਕਹੀ ਕਿ ਜਿੰਨੀ ਵੱਡੀ ਉਹਨਾਂ ਦੀ ਕੁਰਬਾਨੀ ਹੈ ਸਿੱਖਾਂ ਦੀ, ਇਤਿਹਾਸਕਾਰਾਂ ਨੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਮਾਫ਼ ਕਰਨਾ ਉਨੀ ਜਗ੍ਹਾ ਜਿਹੜੀ ਹੈ ਜੀ ਉਹ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜੀਵਨੀ ਦੇ ਉੱਤੇ ਹੋਰ ਜਿਹੜੀ ਆ ਉਹ ਖੋਜ ਕਰਨ ਦੀ ਜ਼ਰੂਰਤ ਹੈ। ਵੈਸੇ ਜੇ ਦੇਖਿਆ ਜਾਵੇ ਤਾਂ ਇਸ ਗੱਲ ਦੇ ਉੱਤੇ ਸ਼ਾਇਦ ਰਾਜਨਾਥ ਸਿੰਘ ਹੋਰਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਘੱਟ ਹੋ ਸਕਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਉੱਤੇ ਜੇ ਕਿਸੇ ਨੇ ਨਹੀਂ ਪੜ੍ਹਿਆ ਤਾਂ ਡਾਕਟਰ ਗੰਡਾ ਸਿੰਘ ਹੋਰਾਂ ਦੀ ਜਿਹੜੀਆਂ ਲਿਖਤਾਂ ਨੇ ਜਾਂ ਉਹਨਾਂ ਦੀ ਜਿਹੜੀ ਕਿਤਾਬ ਹੈ ਉਹ ਜ਼ਰੂਰ ਪੜ੍ਹ ਲੈਣ। ਇਹਦੇ ਉੱਤੇ ਖੋਜ ਬਕਾਇਦਾ ਤੌਰ ਦੇ ਉੱਤੇ ਹੋਈ ਆ ਔਰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਬਹੁਤ ਉੱਚੀ ਜਗ੍ਹਾ ਜਿਹੜੀ ਹੈ ਜੀ ਉਹ ਹੈ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ। ਜਿੱਥੋਂ ਤੱਕ 1984 ਦੇ ਸਿੱਖ ਕਤਲੇਆਮ ਦੀ ਗੱਲ ਹੈ ਜਿਹੜੀ ਰਾਜਨਾਥ ਸਿੰਘ ਹੋਰਾਂ ਨੇ ਫੇਰ ਛੋਹੀ ਹੈ ਤੇ ਇਹ ਯਾਦ ਦਵਾ ਦਈਏ ਜੀ ਕਿ ਇਹ ਤੋਂ ਪਹਿਲਾਂ ਵੀ ਇੱਕ ਸਰਕਾਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਰਹਿ ਚੁੱਕੀ ਹੈ ਅਟਲ ਬਿਹਾਰੀ ਵਾਜਪੇਈ ਹੋਰਾਂ ਦੇ ਜਿਹੜਾ ਸਮੇਂ ਦੇ ਉੱਤੇ। ਸੋ ਨਾ ਤਾਂ ਉਹਨੇ ਕੁਝ ਜਿਹੜਾ ਜੀ ਉਦੋਂ ਕੀਤਾ ਸੀਗਾ, ਹੁਣ 2 ਸਾਲ ਤੋਂ ਉੱਪਰ ਦਾ ਜਿਹੜਾ ਜੀ ਉਹ ਸਮਾਂ ਬੀਤ ਗਿਆ ਹੋਇਆ, ਅਜੇ ਤੱਕ ਕੁਝ ਵੀ ਨਹੀਂ ਕੀਤਾ। ਹੁਣ ਇਹ ਜਿਹੜਾ ਜੀ ਛੁਣਛਣਾ ਇੱਕ ਵਾਰੀ ਫੇਰ ਜ਼ਰੂਰ ਫੜਾਤਾ ਜੀ ਕਿ 22 ਜਿਹੜੇ ਕੇਸ ਨੇ ਉਹਨਾਂ ਦੀ ਮੁੜ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾਊਗੀ ਔਰ ਉਸ ਪੜਤਾਲ ਦੇ ਵਿੱਚੋਂ ਕੀ ਨਿਕਲਣਾ ਹੈ ਮੇਰਾ ਖਿਆਲ ਤਾਂ ਦੱਸਣ ਦੀ ਬਹੁਤਾ ਜ਼ਰੂਰਤ ਹੈ ਨਹੀਂ ਜੀ। ਬਿਲਕੁਲ ਜੀ, ਇੱਕ ਇਹੀ ਮੁੱਦਾ ਪਿਆ ਹੈ ਇੰਨੇ ਸਾਲਾਂ ਤੋਂ ਕਿ ਜਦੋਂ ਮਰਜ਼ੀ ਪਨਾ ਲਓ, ਜਿਹੜਾ ਮਰਜ਼ੀ ਪਨਾ ਲੈ, ਜਾਂ ਕੋਈ ਬਾਬਾ ਪਨਾ ਲੈ, ਡੇਰੇ ਵਾਲਾ ਪਨਾ ਲੈ, ਜਾਂ ਕੋਈ ਗਾਉਣ ਵਾਲਾ ਮੂਵੀਆਂ ਵਾਲਾ ਪਨਾ ਲੈ, ਤਾਂ ਜਾਂ ਸਾਡੇ ਪੋਲੀਟਿਕਸ ਜਿਹੜੇ ਆ ਉਹ ਉਸ ਨੂੰ ਪਨਾ ਲੈਣ। ਕਰਨਾ ਕਿਸੇ ਨੇ ਕੁਛ ਨਹੀਂ। ਅੱਗੇ ਕਾਂਗਰਸ ਦੀ ਗੱਲ ਕਰਦੇ ਆ, ਜਿਹੜੀ ਕਾਂਗਰਸ ਦੀ ਜਿਹੜੀ ਆਸ਼ਾ ਹੈ ਜੀ ਉਹਦਾ ਵਿਵਾਦ ਜੀ ਇਹ ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਕਾਂਗਰਸ ਦੇ ਕੁਝ ਦਿਨ ਹੀ ਇੱਦਾਂ ਦੇ ਜਿਹੜੇ ਆ ਜੀ ਉਹ ਚੱਲ ਰਹੇ ਆ, ਜਾਂ ਇਹ ਆ ਜੀ ਕਿ ਉਹਨੂੰ ਲੀਡਰਸ਼ਿਪ ਦੀ ਜਿਹੜੀ ਘਾਟ ਹੈ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਰੜਕ ਰਹੀ ਆ। ਅਜੇ ਕਮਲਨੀਤ ਨਾਥ ਸਿੰਘ ਵਾਲੀਆਂ ਜਿਹੜੀਆਂ ਖਬਰਾਂ ਸੀ ਜੀ ਉਹਨਾਂ ਦੀ ਕੋਈ ਸਿਆਹੀ ਅਜੇ ਸੁੱਕੀ ਨਹੀਂ ਹੈ। ਕਮਲਨਾਥ ਜੀ ਦਾ ਨਾਮ 1984 ਦੇ ਸਿੱਖ ਕਤਲੇਆਮ ਦੇ ਵਿੱਚ ਗੁਰਦੁਆਰਾ ਰਕਾਬਗੰਜ ਦੇ ਬਾਹਰ ਇਕੱਤਰ ਹੋਈ ਭੀੜ ਦੇ ਨਾਲ ਜਿਹੜਾ ਜੀ ਉਹ ਬੋਲਦਾ ਰਿਹਾ। ਉਹਨਾਂ ਨੂੰ ਇੱਥੇ ਇੰਚਾਰਜ ਲਾ ਦਿੱਤਾ ਸੀਗਾ ਪੰਜਾਬ ਕਾਂਗਰਸ ਦੇ, ਤੇ ਹੁਣ ਉਹਨਾਂ ਨੇ ਅਸਤੀਫਾ ਜਿਹੜਾ ਜੀ ਕਿਉਂਕਿ ਦੇ ਦਿੱਤਾ, ਇਹ ਅਹੁਦਾ ਖਾਲੀ ਪਿਆ ਸੀਗਾ। ਇਸ ਅਹੁਦੇ ਦੇ ਉੱਤੇ ਹੁਣ ਜਿਸ ਔਰਤ ਨੂੰ ਲਿਆਂਦਾ ਗਿਆ ਜੀ ਉਹਦਾ ਨਾਮ ਦੇ ਨਾਲ ਵਿਵਾਦ ਪਹਿਲਾਂ ਹੀ ਜਿਹੜੇ ਆ ਜੀ ਉਹ ਜੁੜੇ ਹੋਏ ਨੇ। ਆਸ਼ਾ ਰਾਣੀ ਜਿਹੜੀ ਆਸ਼ਾ ਕੁਮਾਰੀ ਜਿਹੜੀ ਹੈ ਜੀ ਇਹਨੂੰ ਪੰਜਾਬ ਮਾਮਲਿਆਂ ਦੇ ਕਾਂਗਰਸ ਦੇ ਇੰਚਾਰਜ ਜਿਹੜਾ ਜੀ ਉਹ ਸੋਨੀਆ ਗਾਂਧੀ ਹੋਰਾਂ ਨੇ ਲਾਇਆ। ਉਹਨਾਂ ਦੀ ਨਿਯੁਕਤੀ ਹੋਣ ਦੇ ਨਾਲ ਹੀ ਜਿਹੜੀ ਹੈ ਜੀ ਇਹ ਕੰਟਰੋਵਰਸੀ ਸ਼ੁਰੂ ਹੋ ਗਈ ਆ ਕਿ ਆਸ਼ਾ ਕੁਮਾਰੀ ਤਾਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਜਿਹੜੀ ਹੈ ਜੀ ਉਹ ਘਿਰੀ ਹੋਈ ਆ। ਆਸ਼ਾ ਕੁਮਾਰੀ ਨੂੰ ਜ਼ਮੀਨ ਘੁਟਾਲੇ ਦੇ ਕੇਸ ਦੇ ਵਿੱਚ ਸਜ਼ਾ ਹੋ ਚੁੱਕੀ ਆ। ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਤੋਂ ਉਹ ਵਿਧਾਇਕਾ ਹੈ ਨੇ ਜੀ, ਔਰ ਚੰਬਾ ਦੀ ਅਦਾਲਤ ਨੇ ਇਸੇ ਸਾਲ ਫਰਵਰੀ ਦੇ ਵਿੱਚ 1 ਸਾਲ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਸੀ, ਤੇ ਉਹ ਇਸ ਵੇਲੇ ਜ਼ਮਾਨਤ ਦੇ ਉੱਤੇ ਜਿਹੜੀ ਹੈ ਜੀ ਉਹ ਹੈ।
ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਮਲਨਾਥ ਨੂੰ ਜਿਹੜਾ ਸੀਗਾ ਜੀ ਉਹ ਕਲੀਨ ਚਿੱਟ ਦੇ ਦਿੱਤੀ ਸੀਗੀ ਜਦੋਂ ਉਹ ਇੱਥੇ ਆਏ ਸਨ। ਤੇ ਉਸ ਤੋਂ ਬਾਅਦ ਜਿਹੜਾ ਜੀ ਮਾਮਲਾ ਤੁਹਾਨੂੰ ਪਤਾ ਜੀ ਉਹ ਠੰਡਾ ਹੀ ਪੈ ਗਿਆ ਔਰ ਕਮਲਨਾਥ ਸਿੰਘ ਹੋਰੀ ਖੁਦ ਹੀ ਜਿਹੜਾ ਸੀਗਾ ਅਹੁਦਾ ਛੱਡ ਕੇ ਚਲੇ ਗਏ। ਹੁਣ ਆਸ਼ਾ ਕੁਮਾਰੀ ਜੀ ਨੂੰ ਲਾਇਆ ਗਿਆ ਜੀ, ਇਹਦੇ ਬਾਰੇ ਅਜੇ ਕੋਈ ਜਿਹੜਾ ਜੀ ਕੋਈ ਵੀ ਬਿਆਨ ਪੰਜਾਬ ਕਾਂਗਰਸ ਦੀ ਤਰਫੋਂ ਨਹੀਂ ਆਇਆ। ਦੇਖਣ ਵਾਲੀ ਗੱਲ ਇਹ ਹੋਊਗੀ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਹੁਣ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਕੀ ਕਹਿੰਦੇ ਨੇ ਤੇ ਜਿਹੋ ਜੀ ਕੰਟਰੋਵਰਸੀ ਇਸ ਵੇਲੇ ਜਿਹੜੀ ਹੈ ਜੀ ਉਹ ਛਿੜ ਪਈ ਆ, ਕੀ ਆਸ਼ਾ ਕੁਮਾਰੀ ਜਿਹੜਾ ਜੀ ਉਹ ਇਸ ਕੰਟਰੋਵਰਸੀ ਦੇ ਵਿੱਚ ਇਸ ਕੰਟਰੋਵਰਸੀ ਦੇ ਦੌਰਾਨ ਜਿਹੜਾ ਜੀ ਪੰਜਾਬ ਕਾਂਗਰਸ ਨੂੰ ਕੋਈ ਨਵਾਂ ਹਲੂਣਾ ਜਿਹੜਾ ਜੀ ਉਹ ਦੇ ਸਕਣਗੇ, ਇਹ ਵੇਖਣ ਵਾਲੀਆਂ ਗੱਲਾਂ ਰਹਿਣਗੀਆਂ ਜੀ। ਬਿਲਕੁਲ ਜੀ, ਹਲੂਣਾ ਦੇਖਦੇ ਕਿਸ ਤਰ੍ਹਾਂ ਦਾ ਹੁੰਦਾ। ਤੇ ਅੱਗੇ ਆਪਾਂ ਮਲੇਰਕੋਟਲੇ ਦੀ ਗੱਲ ਕਰੀਏ ਕਿ ਉੱਥੇ ਤਾਂ ਹਾਲਾਤ ਸ਼ਾਂਤ ਆ, ਪਰ ਦੂਜੇ ਪਾਸੇ ਗੁਟਕੇ ਦੀ ਬੇਅਦਬੀ। ਬਿਲਕੁਲ ਜੀ, ਐਕਚੁਅਲੀ ਸ਼ਾਂਤ ਨੇ ਹਾਲਾਤ ਜਿਹੜੇ ਜੀ, ਕਿਉਂਕਿ ਪ੍ਰਸ਼ਾਸਨ ਨੇ ਵਾਅਦਾ ਜਿਹੜਾ ਜੀ ਕੀਤਾ ਕਿ ਉੱਥੇ ਜਿਹੜਾ ਪਵਿੱਤਰ ਕੁਰਾਨ ਸ਼ਰੀਫ ਸੀਗਾ ਉਹਦੀ ਬੇਅਦਬੀ ਕਰਨ ਵਾਲਿਆਂ ਨੂੰ ਛੇਤੀ ਜਿਹੜਾ ਜੀ ਉਹ ਅਰੈਸਟ ਕਰ ਲਿਆ ਜਾਊਗਾ। ਇਹ ਜਿਹਾ ਜਿਹੜਾ ਜੀ ਉਹ ਵਾਅਦਾ ਕੀਤਾ ਗਿਆ ਲੋਕਾਂ ਦੇ ਨਾਲ ਔਰ ਇਹ ਵਾਅਦੇ ਤੋਂ ਬਾਅਦ ਜਿਹੜੇ ਆ ਜੀ ਉਹ ਲੋਕ ਸ਼ਾਂਤ ਜ਼ਰੂਰ ਨੇ। ਹਾਲਾਂਕਿ ਹਾਲਾਤ ਜਿਹੜੇ ਸੀਗੇ ਉਹ ਪਿਛਲੇ 24 ਘੰਟੇ ਤੋਂ ਬੜੇ ਟੈਂਸ ਭਰੇ ਜਿਹੜੇ ਸੀਗੇ ਇੱਥੇ ਬਣੇ ਹੋਏ ਸੀਗੇ ਮਲੇਰਕੋਟਲੇ ਦੇ ਵਿੱਚ ਔਰ ਹੁਣ ਇੱਥੇ ਹਾਲਾਤ ਜਿਹੜੇ ਜੀ ਕਾਬੂ ਦੇ ਹੇਠ ਨੇ। ਪਰ ਦੂਜੇ ਪਾਸੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਭਗਤਾ ਭਾਈਕਾ ਦੇ ਵਿੱਚ ਵਾਪਰ ਗਈਆਂ ਨੇ। ਇੱਥੇ ਇੱਕ ਜਿਹੜਾ ਗੁਟਕਾ ਹੈ ਜੀ ਉਹਦੀ ਬੇਅਦਬੀ ਕੀਤੀ ਗਈ ਆ। ਜਿਹੜੇ ਉਹਦੇ ਸੀਗੇ ਜੀ ਪੱਤਰੇ ਉਹ ਪਾੜ ਕੇ ਸੁੱਟੇ ਗਏ ਨੇ। ਉਹਦੇ ਉੱਤੇ ਹਿੰਦੀ ਦੇ ਵਿੱਚ ਜਿਹੜਾ ਜੀ ਉਹ ਲਿਖਿਆ ਹੋਇਆ, ਕਿਤੇ ਜਿਹੜਾ ਜੀ ਮੋਦੀ ਜਿੰਦਾਬਾਦ ਲਿਖਿਆ ਹੋਇਆ, ਕਿਤੇ RSS ਜਿਹੜਾ ਜੀ ਉਹ ਜਿੰਦਾਬਾਦ ਲਿਖਿਆ ਹੋਇਆ। ਵੈਸੇ ਇਹ ਭੜਕਾਉਣ ਦੇ ਵਾਸਤੇ ਹੀ ਆ, ਇਹ ਨਹੀਂ ਹੈ ਕਿ ਉਹਨਾਂ ਦੇ ਵਿੱਚੋਂ ਕੋਈ ਜਿਹੜਾ ਜੀ ਉੱਥੇ ਸੁੱਟ ਗਿਆ। ਪਰ ਇੰਨਾ ਜ਼ਰੂਰ ਹੈ ਕਿ ਇਹਦੇ ਪਿੱਛੇ ਸਿਆਸੀ ਧਿਰਾਂ ਕੋਈ ਨਾ ਕੋਈ ਜ਼ਰੂਰ ਹੈ ਨੇ ਜੀ, ਜਿਨ੍ਹਾਂ ਨੂੰ ਇਹਦੇ ਤੋਂ ਜਿਨ੍ਹਾਂ ਨੇ ਜਿਹੜਾ ਜੀ ਉਹ ਲਾਹਾ ਲੈਣਾ ਜਾਂ ਇਹਨੂੰ ਸਿਆਸਤ ਦੇ ਤੌਰ ਦੇ ਉੱਤੇ ਜਿਨ੍ਹਾਂ ਨੇ ਜਿਹੜਾ ਜੀ ਉਹ ਵਰਤਣਾ। ਜਿਹੜੇ ਹਾਲਾਤ ਕਾਬੂ ਹੇਠ ਜ਼ਰੂਰ ਨੇ ਮਲੇਰਕੋਟਲੇ ਦੇ ਵਿੱਚ, ਪਰ ਤਣਾਓ ਉਸੇ ਤਰੀਕੇ ਦੇ ਨਾਲ ਬਣਿਆ ਹੋਇਆ ਔਰ ਭਗਤਾ ਭਾਈਕਾ ਦੇ ਨੇੜੇ ਤੇੜੇ ਦੇ ਜਿਹੜੇ ਲੋਕ ਨੇ ਜੀ ਉਹ ਅੱਜ ਇੱਥੇ ਇਕੱਠੇ ਵੀ ਜਿਹੜਾ ਹੋ ਰਹੇ ਨੇ, ਜਿੱਥੇ ਇਹ ਗੁਟਕੇ ਦੇ ਜਿਹੜੇ ਪੱਤਰੇ ਨੇ ਉਹ ਮਿਲੇ ਨੇ। ਸੋ ਰੋਜ਼ ਹੀ ਤੁਸੀਂ ਕਹਿ ਲਓ ਕਿ ਇਹ ਹਾਲਾਤ ਜਿਹੜੇ ਜੀ ਉਹ ਬਣਾਏ ਜਾ ਰਹੇ ਨੇ। ਆਈ ਥਿੰਕ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹ ਫਿਕਰਮੰਦ ਨੇ ਇਸ ਗੱਲ ਨੂੰ ਲੈ ਕੇ ਕਿ ਕੀ ਕੁਝ ਜਿਹੜਾ ਜੀ ਹੋ ਰਿਹਾ। ਤਾਂ ਮੇਰਾ ਖਿਆਲ ਇੱਕ ਰਿਸਪੌਂਸਿਬਿਲਿਟੀ, ਇੱਕ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਜ਼ਰੂਰ ਸਾਰਿਆਂ ਦੀ ਬਣਦੀ ਆ ਕਿ ਕੋਈ ਜਿਹੜੀ ਭੜਕਾਹਟ ਵਾਲੀ ਗੱਲ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਨਾ ਕੀਤੀ ਜਾਵੇ, ਕਿਉਂਕਿ ਸੋਸ਼ਲ ਮੀਡੀਆ ਹੀ ਆ ਜਿਹਨੇ ਪਿਛਲੇ ਸਮੇਂ ਦੇ ਦੌਰਾਨ ਬੜਾ ਕੁਝ ਜਿਹੜੀ ਅਸਲੀਅਤ ਹੈ ਉਹ ਫਰੋਲ ਕੇ ਰੱਖੀ ਆ। ਤੇ ਇੱਕ ਵਾਰੀ ਫਿਰ ਜਿਹੜਾ ਜੀ ਲੋਕਾਂ ਨੂੰ ਸੁਚੇਤ ਕਰਨ ਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਹੈ ਕਿ ਉਹ ਲੋਕਾਂ ਨੂੰ ਜਿਹੜਾ ਭੜਕਾਹਟ ਦੇ ਵਿੱਚ ਨਾ ਆਉਣ ਦੇਣ, ਤਾਂ ਕਿ ਉਹ ਜਿਹੜੀਆਂ ਧਿਰਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਖਰਾਬ ਹੋਵੇ ਉਹ ਉਹਨਾਂ ਨੂੰ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ ਸਫਲ ਜਿਹੜਾ ਜੀ ਉਹ ਨਾ ਹੋਣ ਦਿੱਤਾ ਜਾਵੇ। ਪਰ ਕੋਸ਼ਿਸ਼ਾਂ ਜੀ ਪੂਰੀਆਂ ਹੀ ਆ, ਭਾਵੇਂ ਕਿਸੇ ਨੂੰ ਮਾਰਨਾ ਹੀ ਪਵੇ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਕਾਲੀਆਂ ਦੇ ਵਿਵਾਦਾਂ ਲਈ ਬਹੁਤ ਕੁਝ ਖੁੱਲ੍ਹਾ ਆ ਜੀ। ਇਹਨਾਂ ਦੇ ਵਿੱਚ ਕਈਆਂ ਨੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਲਏ ਆ, ਜ਼ਮੀਨਾਂ ਦਾ ਵਿਵਾਦ ਆ, ਜਾਂ ਕਈ ਇਹਨਾਂ ਦੇ ਜਿਹੜੇ ਲੋਕ ਆ ਉਹਨਾਂ ਦੇ ਜਿਹੜੇ ਗੈਂਗਸਟਰ ਆ ਉਹਨਾਂ ਦੇ ਨਾਲ ਸੰਬੰਧ ਆ, ਜਾਂ ਕਿਸੇ ਨੇ ਗੋਲੀ ਚਲਾ ਦਿੱਤੀ। ਇਹ ਵਿਵਾਦ ਭਖਣ ਵਾਲੇ ਨੇ ਜੀ। ਵਿਵਾਦ ਬਿਲਕੁਲ ਜੀ ਭਖ ਰਹੇ ਨੇ। ਐਕਚੁਅਲੀ ਅਜੇ ਜਿਹੜਾ ਮਾਮਲਾ ਹੈ ਜੀ ਜਿਹੜਾ ਨੌਕਰੀਆਂ ਵਾਲਾ ਉਹ ਠੰਡਾ ਨਹੀਂ ਪਿਆ, ਡੱਡੀ ਅਜੇ ਤੱਕ ਕਾਬੂ ਨਹੀਂ ਆਇਆ ਔਰ ਜਿਹੜੇ ਉਹਦੇ ਨਾਲ ਦੇ ਸਾਥੀ ਨੇ ਉਹਨਾਂ ਦੀ ਪੈੜ ਜਿਹੜੀ ਆ ਉਹ ਨੱਪੀ ਜ਼ਰੂਰ ਜਾ ਰਹੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ। ਪਰ ਇਹ ਲੀਰਾਂ ਦੀ ਖਿੱਦੋ ਆ, ਇਸ ਕਰਕੇ ਜਦੋਂ ਟੁੱਲ ਪੈਂਦਾ ਫਿਰ ਉਹਦੇ ਵਿੱਚੋਂ ਕੋਈ ਨਾ ਕੋਈ ਲੀਰ ਜਿਹੜੀ ਵੜ ਕੇ ਬਾਹਰ ਜਿਹੜੀ ਉਹ ਡਿੱਗਦੀ ਆ। ਇਸ ਕਰਕੇ ਜਿਹੜੀ ਜਾਂਚ ਆ ਉਹਨੂੰ ਫਿਰ ਹੌਲੀ ਕਰ ਦਿੱਤਾ ਜਾਂਦਾ, ਉਹਨੂੰ ਸਲੋਅ ਕਰ ਦਿੱਤਾ ਜਾਂਦਾ, ਕਿਉਂਕਿ ਜਿਹੜੀ ਜਾਂਚ ਆ ਜੀ ਉਹ ਪਹੁੰਚ ਜਾਂਦੀ ਆ ਲੀਡਰਾਂ ਦੇ ਘਰਾਂ ਤੱਕ। ਵੱਡੇ ਲੋਕ ਉਹਦੇ ਵਿੱਚ ਆ ਰਹੇ ਨੇ। ਉਹ ਵਿਵਾਦ ਜਿਹੜਾ ਜੀ ਅਜੇ ਚੱਲੀ ਜਾਂਦਾ, ਜਿਹਦੇ ਵਿੱਚ ਬਠਿੰਡੇ ਦਾ ਇੱਕ ਅਹਿਮ ਆਗੂ ਜਿਹੜਾ ਜੀ ਉਹਦਾ ਨਾਮ ਬੋਲਦਾ ਇਸ ਘੁਟਾਲੇ ਦੇ ਵਿੱਚ। ਦੂਜੇ ਪਾਸੇ ਹੁਸ਼ਿਆਰਪੁਰ ਵਾਲਾ ਜਿਹੜਾ ਘੁਟਾਲਾ ਜੀ ਉਹਦੇ ਵਿੱਚ ਸਿੱਧਮ ਸਿੱਧੀ ਅਕਾਲੀ ਨੇਤਾਵਾਂ ਦੇ ਨਾਮ ਜਿਹੜੇ ਬੋਲੀ ਜਾਂਦੇ ਆ, ਜਿਨ੍ਹਾਂ ਨੇ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਸਸਤੇ ਭਾਵਾਂ ਦੇ ਉੱਤੇ ਲੋਕਾਂ ਤੋਂ ਲੈ ਲਈਆਂ। ਉਹ ਜ਼ਮੀਨਾਂ ਜਿਹੜੀਆਂ ਕਿ ਬਾਈਪਾਸ ਦੇ ਵਿੱਚ ਆਉਣੀਆਂ ਸੀ, ਉਹਨਾਂ ਨੂੰ ਪਤਾ ਸੀ ਕਿ ਬਾਈਪਾਸ ਮਨਜ਼ੂਰ ਹੋ ਗਿਆ। ਜਦੋਂ ਇਹ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਸਸਤੀਆਂ ਲੈ ਲਈਆਂ ਤੇ ਨਾਲ ਦੀ ਨਾਲ ਬਾਈਪਾਸ ਦੀ ਮਨਜ਼ੂਰੀ ਮਿਲ ਗਈ ਤੇ ਮੁੜ ਕੇ ਉਹ ਮਹਿੰਗੀਆਂ ਜ਼ਮੀਨਾਂ ਜਿਹੜੀਆਂ ਸੀਗੀਆਂ ਜੀ ਉਹ ਵੇਚ ਦਿੱਤੀਆਂ ਸਰਕਾਰ ਨੂੰ, ਜਾਂ ਸਰਕਾਰ ਨੇ ਅਕਵਾਇਰ ਕਰ ਲਈਆਂ।
ਵੇਚਣੀਆਂ ਤਾਂ ਕੀ ਸੀ, ਜਿਹੜੇ ਕਿਸਾਨ ਸੀਗੇ ਜੀ ਜਿਨ੍ਹਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਠੱਗੇ ਗਏ ਕਿ ਉਹਨਾਂ ਨੂੰ ਤਾਂ ਪੈਸੇ ਜਿਹੜੇ ਉਹ ਦੁੱਗਣੇ ਦੇ ਕਰੀਬ ਮਿਲਣੇ ਸੀਗੇ, ਉਹਨਾਂ ਨੂੰ ਜਿਹੜਾ ਘੱਟ ਮਿਲੇ। ਇਹਦੀ ਵਿਜੀਲੈਂਸ ਜਾਂਚ ਦੇ ਹੁਕਮ ਜ਼ਰੂਰ ਮੁੱਖ ਮੰਤਰੀ ਨੇ ਜਿਹੜੇ ਉਹ ਦੇ ਦਿੱਤੇ ਨੇ। ਵਿਜੀਲੈਂਸ ਜਿਹੜੀ ਆ ਜੀ ਉਹ ਕਿਹੋ ਜਿਹੀ ਜਾਂਚ ਕਰੂਗੀ, ਜਿਹੋ ਜਿਹੇ ਪਹਿਲੇ ਕੇਸਾਂ ਦੀ ਜਿਹੜੀ ਆ ਜੀ ਉਹ ਕਰੀ ਜਾਂਦੀ ਆ ਉਹੋ ਜੀ। ਹੁਣ ਇੱਕ ਹੋਰ ਵਿਵਾਦ ਜਿਹੜਾ ਜੀ ਉਹ ਜੁੜ ਗਿਆ ਜਿਹੜੀ ਸੱਤਾਧਾਰੀ ਧਿਰ ਆ ਉਹਦੇ ਨਾਲ, ਕਿ ਇੱਕ ਗੈਂਗਸਟਰ ਹੈ ਜੀ ਗੋਰੂ ਬੱਚਾ ਨੂੰ ਪਨਾਹ ਦੇਣ ਦੇ ਦੋਸ਼ ਦੇ ਵਿੱਚ ਪੁਲਿਸ ਨੇ ਸੋਈ ਦਾ ਪ੍ਰਧਾਨ ਜਿਹੜਾ ਜੀ ਉਹਨੂੰ ਗ੍ਰਿਫਤਾਰ ਕਰ ਲਿਆ, ਜਿਹੜੀ ਕਿ ਅਕਾਲੀ ਦਲ ਦਾ ਯੂਥ ਵਿੰਗ ਆ ਜੀ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ। ਇਹ ਜਿਹੜਾ ਜੀਵਨ ਸੇਖਾ ਇਹਦਾ ਨਾਮ ਹੈ, ਲੁਧਿਆਣਾ ਜ਼ਿਲ੍ਹੇ ਦਾ ਜਿਹੜਾ ਜੀ ਇਹ ਪ੍ਰਧਾਨ ਹੈ। ਇਹ ਵੀ ਜਿਹੜੀਆਂ ਜੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਮਹੀਨੇ ਦੇ ਹਿਸਾਬ ਦੇ ਨਾਲ ਪੈਸੇ ਜਿਹੜੇ ਆ ਜੀ ਉਹ ਲੈਂਦਾ ਸੀਗਾ, ਮਹੀਨਾ ਲੈਂਦਾ ਸੀਗਾ ਪਨਾਹ ਦੇਣ ਦਾ। ਤੋ ਇਹ ਨਵਾਂ ਜਿਹੜਾ ਜੀ ਇੱਕ ਬਿਜ਼ਨਸ ਤੋਰਿਆ ਜੀ ਉਹਨਾਂ ਨੇ। ਸੋ ਉਹ ਬੰਦਾ ਫੜਿਆ ਗਿਆ ਜੀ, ਔਰ ਸੋਈ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਬੰਦੇ ਨੂੰ ਦਿੱਤਾ ਜਾਂਦਾ, ਡਿਸਟ੍ਰਿਕਟ ਦੀ ਪ੍ਰਧਾਨਗੀ ਦਿੱਤੀ ਜਾਂਦੀ ਆ, ਉਹਦੀ ਘੱਟੋ ਘੱਟ ਕੁਆਲੀਫਿਕੇਸ਼ਨ ਜਿਹੜੀ ਆ ਜੀ ਉਹ BA ਹੋਣੀ ਚਾਹੀਦੀ ਆ। ਔਰ ਇਹ ਜਿਹੜਾ ਫੜਿਆ ਗਿਆ ਜਿਹੜਾ ਜੀਵਨ ਸੇਖਾ, ਉਹਦੇ ਬਾਰੇ ਦੇ ਵਿੱਚ ਹੁਣ ਇਹ ਪਤਾ ਲੱਗਾ ਜੀ ਕਿ ਉਹਨੇ 11ਵੀਂ ਸਾਰੀ ਜਿਹੜੀ ਆ ਜੀ ਉਹ ਕੀਤੀ ਹੋਈ ਆ, ਤੇ ਉਹ ਪ੍ਰਧਾਨ ਜਿਹੜਾ ਜੀ ਉਹ ਕਿਵੇਂ ਬਣ ਗਿਆ। ਹੁਣ ਸੋਈ ਵਾਲੇ ਜਿਹੜੇ ਆ ਜੀ ਉਹ ਇਹ ਕਹੀ ਜਾਂਦੇ ਕਿ ਅਸੀਂ ਇਹਦੀ ਛਾਣਬੀਣ ਜਿਹੜੀ ਆ ਜੀ ਕਰਾਂਗੇ, ਉਹਨੂੰ ਸੋਈ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦੇਵਾਂਗੇ। ਇਹ ਤਾਂ ਇੱਕੋ ਹੀ ਫੜਿਆ ਗਿਆ ਜੀ। ਜੇ ਕਿਤੇ ਜਾਂਚ ਹੋਵੇ ਤੇ ਸੋਈ ਦੇ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੱਖੋ ਵੱਖਰੇ ਕੇਸਾਂ ਦੇ ਵਿੱਚ ਜਿਹੜਾ ਜੀ ਉਹ ਫਸ ਸਕਦੇ ਨੇ, ਜਿਹੜੀ ਕਿ ਸ਼ੁਰੂ ਤੋਂ ਹੀ ਕੰਟਰੋਵਰਸੀ ਦੇ ਵਿੱਚ ਜਿਹੜੀ ਆ ਉਹ ਫਸੀ ਰਹੀ ਹੈ। ਸੋ ਇਲੈਕਸ਼ਨਾਂ ਦਾ ਵਰ੍ਹਾ ਜਿਹੜਾ ਜੀ ਉਹ ਚੱਲ ਰਿਹਾ ਹੋਣ ਕਰਕੇ ਇੱਦਾਂ ਦੇ ਜਿਹੜੇ ਵਿਵਾਦ ਨੇ ਉਹ ਨਿਰਸੰਦੇਹ ਸੱਤਾਧਾਰੀ ਧਿਰ ਦੇ ਵਾਸਤੇ ਕਿਤੇ ਨਾ ਕਿਤੇ ਤਾਂ ਫਿਕਰਮੰਦੀ ਜਿਹੜੀ ਆ ਜੀ ਉਹ ਪੈਦਾ ਕਰਦੇ ਹੋਣਗੇ। ਜ਼ਰੂਰ ਜੀ, ਤੁਸੀਂ ਉਹਨਾਂ ਦੀ ਕੁਆਲੀਫਿਕੇਸ਼ਨ ਪੁੱਛਿਆ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਨਕਲੀ ਡਿਗਰੀਆਂ ਬਣਾ ਸਕਦਾ ਹੈ ਤਾਂ ਉਸ ਦੇਸ਼ ਦੇ ਵਿੱਚ ਕੀ ਨਹੀਂ ਹੋ ਸਕਦਾ ਜੀ, ਡਿਗਰੀ ਦੇਖਣ ਦੀ ਲੋੜ ਹੀ ਨਹੀਂ ਗੀ। ਅੱਗੇ ਆਪਾਂ ਗੱਲ ਕਰੀਏ ਯੋਗਾ ਦੀ। ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ, ਪਰ ਯੋਗਾ ਦਾ ਰਾਗ ਬੜਾ ਲਾਪਿਆ ਗਿਆ, ਬੜਾ ਪੈਸਾ ਉਹਦੇ ਤੇ ਲਾਇਆ ਗਿਆ, ਪਰ ਉੱਥੇ ਜਿਹੜੇ ਜਾਣ ਵਾਲੇ ਸੀ ਉਹਨਾਂ ਦੇ ਹੋਰ ਹੀ ਖੁਲਾਸੇ ਹੋ ਰਹੇ। ਐਕਚੁਅਲੀ ਜੀ ਯੋਗਾ ਦੇ ਬਾਰੇ ਦੇ ਵਿੱਚ ਤਾਂ ਜਿੱਦਣ ਦਾ ਇਹ ਹੋਇਆ, ਚੁਟਕਲੇਬਾਜ਼ੀ ਜਿਹੜੀ ਆ ਜੀ ਉਹ ਬੜੀ ਚੱਲੀ ਜਾਂਦੀ ਆ। ਇਹਦੇ ਉੱਤੇ ਜਿਹੜਾ ਯੋਗਾ ਸੀਗਾ ਕਿ ਕਿਵੇਂ ਇਹਦੇ ਉੱਤੇ ਪੈਸਾ ਜਿਹੜਾ ਸੀ ਉਹ ਪਾਣੀ ਵਾਂਗ ਵਹਾਇਆ ਗਿਆ, ਕਿਵੇਂ ਇਹ ਡਰਾਮਾ ਜਿਹੜਾ ਸੀਗਾ ਜੀ ਉਹ ਕੀਤਾ ਗਿਆ ਵੀ ਯੋਗ ਕਰਨ ਦੇ ਨਾਲ ਸ਼ਾਇਦ ਜਿਹੜੀਆਂ ਬਹੁਤੀਆਂ ਸਮੱਸਿਆਵਾਂ ਨੇ ਮੁਲਕ ਦੀਆਂ ਉਹ ਹੱਲ ਹੋ ਜਾਣੀਆਂ ਨੇ। ਲੋਕ ਜਿਨ੍ਹਾਂ ਕੋਲੇ ਵਿਚਾਰਿਆਂ ਕੋਲੇ ਦਾਲ ਖਾਣ ਜੋਗੇ ਜਿਹੜੇ ਆ ਜੀ ਉਹ ਪੈਸੇ ਹੈ ਨਹੀਂ ਗੇ, ਔਰ ਉਹ ਯੋਗਾ ਕਰਕੇ ਕਿਵੇਂ ਆਪਣਾ ਢਿੱਡ ਜਿਹੜਾ ਜੀ ਉਹ ਭਰ ਲੈਣਗੇ। ਢਿੱਡ ਪਹਿਲਾਂ ਹੀ ਖਾਲੀ ਨੇ, ਉਹਨਾਂ ਨੇ ਵਿਚਾਰਿਆਂ ਨੇ ਕੀ ਸਾਹ ਛੱਡਣਾ ਸੀਗਾ ਤੇ ਕੀ ਸਾਹ ਜਿਹੜਾ ਜੀ ਉਹ ਲੈਣਾ ਸੀਗਾ। ਪਰ ਇਹਦੇ ਨਾਲ ਜਿਹੜਾ ਇੱਕ ਇੱਥੇ ਜੁੜਿਆ ਸੀਗਾ ਜੀ, ਬੜਾ ਇਹਨੂੰ ਪ੍ਰਚਾਰਿਆ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਤਾਂ ਆਮ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਵਿਚਰਦੇ ਨੇ, ਆਮ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਂਦੇ ਨੇ। ਔਰ ਜਿੱਦਣ ਯੋਗਾ ਕੀਤਾ ਗਿਆ ਜੀ ਉਹ ਯੋਗਾ ਕਰਦੇ ਕਰਦੇ ਆਮ ਲੋਕਾਂ ਦੇ ਵਿੱਚ ਜਿਹੜਾ ਉਹ ਚਲੇ ਗਏ, ਉੱਥੇ ਜਾ ਕੇ ਯੋਗਾ ਜਿਹੜਾ ਸੀ ਉਹ ਕਰਨ ਲੱਗ ਗਏ। ਇਹਨੂੰ ਬਹੁਤ ਪ੍ਰਚਾਰਿਆ ਗਿਆ ਜੀ। ਇਹਦੀ ਅਸਲੀਅਤ ਹੁਣ ਜਿਹੜੀ ਆ ਜੀ ਉਹ ਸਾਹਮਣੇ ਇਹ ਆ ਰਹੀ ਆ ਕਿ ਅਸਲ ਦੇ ਵਿੱਚ ਜਿੱਥੇ ਉਹ ਗਏ ਉੱਥੇ ਉਹਨਾਂ ਨੂੰ ਪਤਾ ਸੀਗਾ ਕਿ ਉਹ ਆਮ ਲੋਕ ਨਹੀਂ, ਉਹ ਤਾਂ ਪੁਲਿਸ ਵਾਲੇ ਸੀਗੇ। ਔਰ ਜਿਹੜੇ ਇਹ ਪੰਜਾਬ ਤੇ ਹਰਿਆਣੇ ਦੇ ਜਿਹੜੇ ਜੀ ਇਹ ਪੁਲਿਸ ਵਾਲੇ ਸੀਗੇ ਜਿਨ੍ਹਾਂ ਦੀ ਡਿਊਟੀ ਮੁੱਖ ਪੰਡਾਲ ਦੇ ਵਿੱਚ ਜਿਹੜੀ ਆ ਜੀ ਉਹ ਲੱਗੀ ਹੋਈ ਸੀਗੀ। ਹਾਂ, ਇਹ ਬਿਨਾਂ ਵਰਦੀ ਤੋਂ ਸੰਦੀ ਇਹਨਾਂ ਦੀ ਯੋਗਾ ਕਰਨ ਦੀ ਡਿਊਟੀ ਲਾਈ ਗਈ ਸੀ, ਜਿਨ੍ਹਾਂ ਦੀ ਗਿਣਤੀ 5000 ਦੇ ਕਰੀਬ ਜਿਹੜੀ ਆ ਜੀ ਉਹ ਦੱਸੀ ਦੀ ਆ। ਜਿੱਥੇ ਪ੍ਰਧਾਨ ਮੰਤਰੀ ਨੇ ਯੋਗਾ ਕਰਨਾ ਸੀ ਉਹਨਾਂ ਦੇ ਆਲੇ ਦੁਆਲੇ ਇਹਨਾਂ ਦੀ ਡਿਊਟੀ ਜਿਹੜੀ ਉਹ ਲੱਗੀ ਹੋਈ ਸੀਗੀ, ਔਰ ਉਹਨਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਸੀ ਉਹ ਯੋਗਾ ਕਰਦੇ ਗਏ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਪ੍ਰਧਾਨ ਮੰਤਰੀ ਤਾਂ ਆਮ ਲੋਕਾਂ ਨੂੰ ਮਿਲਦੇ ਨੇ, ਆਮ ਲੋਕਾਂ ਦੇ ਨਾਲ ਜਿਹੜਾ ਜੀ ਉਹ ਵਿਚਰਦੇ ਨੇ। ਆਹ ਦੇਖੋ ਬਿਨਾਂ ਸਿਕਿਉਰਿਟੀ ਤੋਂ ਕਿਵੇਂ ਜਿਹੜਾ ਜੀ ਉਹ ਤੁਰੇ ਫਿਰਦੇ ਨੇ, ਜਦੋਂ ਕਿ ਰਿਐਲਿਟੀ ਇਹ ਸੀ ਕਿ ਉਹ ਸਿਕਿਉਰਿਟੀ ਦੇ ਵਿੱਚ ਹੀ ਸਨ। ਇੰਨਾ ਜ਼ਰੂਰ ਸੀਗਾ ਕਿ ਉਹ ਜਿਹੜੇ ਸਿਕਿਉਰਿਟੀ ਵਾਲੇ ਸਨ ਦੀ ਉਹ ਬਿਨਾਂ ਵਰਦੀ ਤੋਂ ਸੰਦੀ, ਬਗੈਰ ਵਰਦੀ ਤੋਂ ਜਿਹੜੀ ਜੀ ਉੱਥੇ ਡਿਊਟੀ ਆਪਣੀ ਦੇ ਰਹੇ ਸਨ ਯੋਗਾ ਕਰਦਿਆਂ ਹੋਇਆ। ਇਹ ਅਸਲੀਅਤ ਜਿਹੜੀ ਹੈ ਜੀ ਉਦੋਂ ਐਕਚੁਅਲੀ ਸਾਹਮਣੇ ਆਈ ਹੈ ਕਿ ਹਰਿਆਣੇ ਦਾ ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਉਹਨੇ ਆਪਣਾ ਨਾਮ ਤਾਂ ਨਹੀਂ ਦੱਸਿਆ, ਪਰ ਉਹਨੇ ਰਿਐਲਿਟੀ ਜਿਹੜੀ ਹੈ ਜੀ ਬਾਹਰ ਕੱਢ ਦਿੱਤੀ ਬਈ ਉੱਥੇ ਤਾਂ ਉਹਨਾਂ ਲੋਕਾਂ ਦੀ ਡਿਊਟੀ ਲੱਗੀ ਹੋਈ ਸੀ ਜਿਨ੍ਹਾਂ ਨੇ ਇਹ ਪ੍ਰੋਟੈਕਟ ਕਰਨਾ ਸੀ ਕਿ ਪ੍ਰਧਾਨ ਮੰਤਰੀ ਦੇ ਨੇੜੇ ਤੇੜੇ ਕੋਈ ਆਮ ਬੰਦਾ ਨਾ ਚਲੇ ਜਾਵੇ। ਤੇ ਉਹ ਉਸੇ ਹੀ 5000 ਦੇ ਵਿੱਚੋਂ ਵਿਚਰ ਕੇ ਜਿਹੜਾ ਜੀ ਲੋਕਾਂ ਨੂੰ ਇਹ ਮੈਸੇਜ ਦੇ ਕੇ ਚਲੇ ਗਏ, ਫੋਟੋਆਂ ਇਹ ਲਵਾ ਕੇ ਚਲੇ ਗਏ ਕਿ ਮੈਂ ਤਾਂ ਆਮ ਲੋਕਾਂ ਦੇ ਵਿੱਚ ਘਿਰਿਆ ਜਿਹੜਾ ਜੀ ਰਹਿਣਾ, ਮੈਨੂੰ ਸਿਕਿਉਰਿਟੀ ਦੀ ਕੋਈ ਪਰਵਾਹ ਨਹੀਂ, ਜਦੋਂ ਕਿ ਉਹ ਸਿਕਿਉਰਿਟੀ ਦੇ ਵਿੱਚ ਹੀ ਸੀਗੇ ਜੀ।
ਬਿਲਕੁਲ ਜੀ, ਸਿਕਿਉਰਿਟੀ ਤੋਂ ਬਿਨਾਂ ਤੇ ਰਹਿੰਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਮੰਤਰੀ ਸੰਤਰੀ ਆ, ਉਹਨਾਂ ਦੇ ਦੁਆਲੇ ਬਹੁਤ ਸਿਕਿਉਰਿਟੀ ਹੁੰਦੀ ਤੇ ਪ੍ਰਧਾਨ ਮੰਤਰੀ ਉਸ ਦੇਸ਼ ਦਾ ਆ। ਤੇ ਅੱਗੇ ਆਪਾਂ ਪੰਜਾਬ ਦੇ ਕੁਝ ਕੁ ਇਲਾਕਿਆਂ ਦੀ ਜੇ ਗੱਲ ਕਰੀਏ ਕਿ ਉਹ ਮੀਂਹ ਪੈਣ ਤੋਂ ਪਹਿਲਾਂ ਹੀ ਉਹਨਾਂ ਨੂੰ ਹੜ੍ਹਾਂ ਦਾ ਡਰ ਆ। ਇਹ ਹਰ ਸਾਲ ਹੀ ਤਕਰੀਬਨ ਜਿਹੜਾ ਜੀ ਉਹ ਹੁੰਦਾ। ਘੱਗਰ ਦੇ ਉੱਤੇ ਇੰਨੀ ਸਿਆਸਤ ਹੋਈ ਆ ਹੁਣ ਤੱਕ, ਕਰੋੜਾਂ ਰੁਪਈਆ ਇਹਦੇ ਵਾਸਤੇ ਆਇਆ ਜੀ ਸੈਂਟਰ ਤੋਂ, ਔਰ ਪੰਜਾਬ ਸਰਕਾਰ ਵੀ ਹਰ ਸਾਲ ਜਿਹੜਾ ਜੀ ਉਹ ਦਾਅਵਾ ਕਰਦੀ ਰਹੀ। ਪਟਿਆਲੇ ਤੋਂ ਜਿਹੜੇ ਜੀ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹੋਰੀ, ਪੰਜਾਬ ਦੇ ਪ੍ਰਨੀਤ ਕੌਰ ਹੋਰੀ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਮਿਨਿਸਟਰ ਰਹੇ, ਮੈਂਬਰ ਪਾਰਲੀਮੈਂਟ ਉਹ ਇੱਥੋਂ ਜਿਹੜਾ ਜੀ ਉਹ ਰਿਪਰੈਜ਼ੈਂਟ ਕਰਦੇ ਰਹੇ, ਅੱਜ ਉਹ MLA ਵੀ ਇੱਥੋਂ ਹੈਗੇ ਨੇ। ਪਰ ਸਿਆਸੀ ਲੋਕਾਂ ਨੇ ਘੱਗਰ ਦਾ ਕਦੀ ਕੋਈ ਹੱਲ ਜਿਹੜਾ ਜੀ ਉਹ ਨਹੀਂ ਸੋਚਿਆ। ਲੋਕਾਂ ਨੂੰ ਹੜ੍ਹਨ ਦੇ ਵਾਸਤੇ ਜਿਹੜਾ ਜੀ ਉਹ ਛੱਡ ਦਿੱਤਾ ਜਾਂਦਾ। ਹਰ ਸਾਲ ਚੰਡੀਗੜ੍ਹ 'ਚ ਮੀਂਹ ਪੈਂਦਾ, ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਉਹ ਹੜ੍ਹ ਜਿਹੜੇ ਨੇ ਉਹ ਆ ਜਾਂਦੇ ਨੇ, ਕਿਉਂਕਿ ਘੱਗਰ ਦੇ ਰਾਹੀਂ ਇਹ ਸਾਰਾ ਪਾਣੀ ਜਿਹੜਾ ਜੀ ਆ ਕੇ ਫਿਰ ਕਈ ਪਿੰਡਾਂ ਦੇ ਉੱਤੇ ਜਿਹੜਾ ਜੀ ਉਹ ਮਾਰ ਕਰਦਾ। ਇਹ ਕੋਈ ਇੱਕ ਡਿਸਟ੍ਰਿਕਟ ਦੀ ਗੱਲ ਨਹੀਂ ਗੀ ਜੀ, ਸਾਰੇ ਜਗ੍ਹਾ ਦੇ ਉੱਤੇ ਇਹ ਹਾਲਾਤ ਨੇ ਜੀ। ਦੁਆਬੇ ਦੇ ਵਿੱਚ ਜਿਹੜਾ ਜੀ ਉਹ ਐਡਵਾਂਸ ਬੰਨ੍ਹ ਹੈ, ਉਹ ਹਰ ਸਾਲ ਟੁੱਟਦਾ। ਫਸਲਾਂ ਦੀ ਵੱਡੀ ਤਬਾਹੀ ਜਿਹੜੀ ਆ ਜੀ ਉਹ ਹੁੰਦੀ ਹੈ, ਔਰ ਇਹਦੇ ਉੱਤੇ ਸਿਆਸਤਦਾਨਾਂ ਨੇ ਕਦੀ ਵੀ ਕੁਝ ਜਿਹੜਾ ਜੀ ਉਹ ਨਹੀਂ ਕੀਤਾ। ਰਾਵੀ ਦੇ ਕੰਢੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਵਸੇ ਹੋਏ ਲੋਕ ਨੇ, ਉਹ ਹੜ੍ਹਾਂ ਤੋਂ ਹਰ ਸਾਲ ਜਿਹੜਾ ਜੀ ਉਹ ਡਰੇ ਰਹਿੰਦੇ ਨੇ। ਉਹਨਾਂ ਦੀਆਂ ਫਸਲਾਂ ਜਿਹੜੀਆਂ ਜੀ ਉਹ ਹੜ੍ਹ ਤਬਾਹ ਕਰਦੇ ਨੇ, ਇਹਨਾਂ ਦਾ ਕੋਈ ਪ੍ਰਬੰਧ ਜਿਹੜਾ ਜੀ ਉਹ ਨਹੀਂ ਕੀਤਾ ਜਾਂਦਾ। ਜਿਹੜੇ ਇੱਥੇ ਚੰਡੀਗੜ੍ਹ ਦੇ ਨੇੜੇ ਤੇੜੇ ਦੇ ਪੈਂਦੇ ਨੇ ਜੀ ਏਰੀਆਜ਼, ਉੱਥੇ ਬਰਸਾਤੀ ਨਾਲੇ ਜਿਹੜੇ ਨੇ ਜੀ ਉਹ ਹਰ ਸਾਲ ਤਬਾਹੀ ਜਿਹੜੀ ਆ ਜੀ ਉਹ ਮਚਾਉਂਦੇ ਨੇ। ਜਦੋਂ ਕਿ ਜੇ ਪ੍ਰਬੰਧ ਦੀ ਗੱਲ ਕੀਤੀ ਜਾਵੇ ਤਾਂ ਕਾਗਜ਼ਾਂ ਤੱਕ ਜਿਹੜਾ ਜੀ ਉਹ ਸੀਮਤ ਰਹਿੰਦੇ ਨੇ। ਜਿਹੜੇ ਨਾਲੇ ਵਗੈਰਾ ਸ਼ਹਿਰਾਂ ਦੇ ਵਿੱਚੋਂ ਨਿਕਲਦੇ ਨੇ, ਉਹਨਾਂ ਦੀ ਸਫਾਈ ਦੇ ਵਾਸਤੇ ਜਿਹੜੇ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਪੈਸੇ ਆਉਂਦੇ ਨੇ ਕਿ ਇਹਨਾਂ ਦੀ ਸਫਾਈ ਜਿਹੜੀ ਆ ਜੀ ਉਹ ਕਰਾਈ ਜਾਵੇ, ਪਰ ਇਹਨਾਂ ਦੀ ਕੋਈ ਸਫਾਈ ਜਿਹੜੀ ਆ ਜੀ ਉਹ ਨਹੀਂ ਕਰਵਾਈ ਜਾਂਦੀ। ਕਾਗਜ਼ਾਂ 'ਚ ਪੈਸੇ ਆਉਂਦੇ ਨੇ, ਕਾਗਜ਼ਾਂ 'ਚ ਸਫਾਈ ਜਿਹੜੀ ਆ ਜੀ ਉਹ ਕਰਵਾ ਲਈ ਜਾਂਦੀ ਆ। ਹੁਣ ਜਦੋਂ ਕਿ ਬਰਸਾਤ ਦਾ ਮੌਸਮ ਜਿਹੜਾ ਜੀ ਉਹ ਸਿਰ ਦੇ ਉੱਤੇ ਖੜਾ, ਤੇ ਬਹੁਤੇ ਲੋਕਾਂ ਨੂੰ ਫਿਕਰ ਜਿਹੜਾ ਜੀ ਇਸ ਗੱਲ ਦਾ ਕਿ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਸੰਭਾਵੀ ਰੂਪ ਦੇ ਵਿੱਚ ਇਸ ਵਾਰੀ ਮੌਨਸੂਨ ਜਿਹੜੀ ਆ ਜੀ ਉਹ ਭਰਵੀਂ ਆ। ਜੇ ਮੌਨਸੂਨ ਭਰਵੀਂ ਆ ਤੇ ਲੋਕਾਂ ਨੂੰ ਜਿਹੜਾ ਜੀ ਹੜ੍ਹਾਂ ਦਾ ਡਰ ਜਿਹੜਾ ਜੀ ਪਹਿਲਾਂ ਹੀ ਪਿਆ ਹੋਇਆ ਕਿ ਕੀ ਹਾਲਾਤ ਜਿਹੜੇ ਆ ਜੀ ਉਹ ਬਣਨਗੇ। ਉਂਝ ਵੈਸੇ ਇਹ ਵੀ ਕਿਹਾ ਜਾ ਰਿਹਾ ਕਿ ਜੇ ਹੜ੍ਹਾਂ ਦਾ ਖਤਰਾ ਕਿਤੇ ਬਣਿਆ ਤਾਂ ਜਿਹੜੀ ਇੱਥੇ ਹਾਂਸੀ ਬਟਾਣਾ ਇੱਕ ਨਹਿਰ ਬਣਾਈ ਗਈ ਆ ਹਰਿਆਣੇ ਦੇ ਵੱਲੋਂ, ਇਹ 8 ਤੋਂ 10 ਫੁੱਟ ਜਿਹੜੀ ਆ ਜੀ ਉਹ ਉੱਚੀ ਆ। ਇਹ ਵੀ ਇੱਕ ਡਾਫ ਦਾ ਕੰਮ ਜਿਹੜਾ ਜੀ ਉਹ ਕਰੂਗੀ, ਭਾਵ ਕਿ ਪਹਿਲਾਂ ਪਾਣੀ ਗਾਂਹ ਨਿਕਲ ਜਾਂਦਾ ਸੀ, ਉਹ ਗਾਂਹ ਨਿਕਲੂਗਾ ਨਹੀਂ। ਪੰਜਾਬ ਦੇ ਬਹੁਤੇ ਪਿੰਡਾਂ ਨੂੰ ਇਹ ਵੀ ਜਿਹੜਾ ਜੀ ਇੱਕ ਵੱਡਾ ਖਤਰਾ ਖੜਾ ਕਰੂਗੀ ਜੀ। ਹਾਂਜੀ, ਜਾਂ ਸੋਕੇ ਦੇ ਵਿੱਚ ਤਾਂ ਜਾਂ ਡੋਬੇ ਦੇ ਵਿੱਚ ਲੋਕਾਂ ਲਈ ਖਤਰਾ ਆ। ਤੇ ਅੱਗੇ ਆਪਾਂ ਪੰਜਾਬ ਦੇ ਸਿਹਤ ਮੰਤਰੀ ਦੀ ਗੱਲ ਕਰੀਏ, ਜਿਹੜੇ ਖਬਰਾਂ ਦੇ ਵਿੱਚ ਹੀ ਰਹਿੰਦੇ ਆ ਪੁੱਠੇ ਸਿੱਧੇ ਬਿਆਨਾਂ ਕਰਕੇ। ਪਤਾ ਨਹੀਂ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਐਨਕਾਂ ਲਾਈਆਂ ਹੋਈਆਂ ਜਾਂ ਉਹਨਾਂ ਨੂੰ ਮੈਥ ਦੀ ਪ੍ਰੋਬਲਮ ਆ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਸਿਰਫ 1% ਲੋਕ ਆ ਜਿਹੜੇ ਉਹ ਨਸ਼ੇ ਦਾ ਸ਼ਿਕਾਰ ਹੈ। ਪਹਿਲਾਂ ਐਕਚੁਅਲੀ ਸੁਰਜੀਤ ਕੁਮਾਰ ਜਿਆਣੀ ਹੋਰੀ ਇਸ ਗੱਲ ਨੂੰ ਲੈ ਕੇ ਚਰਚਿਤ ਰਹੇ ਨੇ ਜੀ। ਉਹ ਕਹਿੰਦੇ ਜੀ, ਕਦੀ ਤਾਂ ਕਹਿੰਦੇ ਨੇ ਕਿ ਸ਼ਰਾਬ ਜਿਹੜੀ ਆ ਜੀ ਉਹ ਨਸ਼ਾ ਉਹ ਨਹੀਂ ਮੰਨਦੇ, ਇਹਨੂੰ ਉਹ ਪਾਗਲ ਪਾਣੀ ਕਹਿੰਦੇ ਨੇ, ਕਦੀ ਕੁਝ ਜਿਹੜਾ ਜੀ ਕਦੀ ਕੁਝ ਜਿਹੜਾ ਉਹ ਕਹਿੰਦੇ ਨੇ। ਹੁਣ ਉਹਨਾਂ ਨੇ ਨਸ਼ਾ ਵਿਰੋਧੀ ਦਿਵਸ ਦੇ ਉੱਤੇ ਫੇਰ ਜਿਹੜਾ ਜੀ ਇੱਕ ਅੰਕੜਾ ਨਵਾਂ ਪੇਸ਼ ਕਰ ਦਿੱਤਾ। ਉਹ ਕਹਿੰਦੇ ਸੂਬੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਸਿਰਫ 1.8% ਲੋਕ ਜਿਹੜਾ ਜੀ ਉਹ ਨਸ਼ੇ ਦਾ ਸ਼ਿਕਾਰ ਨੇ। ਉਹ ਕਹਿੰਦੇ ਆ ਇਹ ਤਾਂ ਅਸੀਂ ਜਿਹੜਾ ਜੀ 10 ਜ਼ਿਲ੍ਹਿਆਂ ਦੇ ਵਿੱਚ ਸਰਵੇ ਜਿਹੜਾ ਕਰਵਾਇਆ, ਜੇ 22 ਜ਼ਿਲ੍ਹਿਆਂ ਦਾ ਸਰਵੇ ਕੀਤਾ ਜਾਵੇ ਤਾਂ ਉਹ ਕਹਿੰਦੇ ਇਹ ਅੰਕੜਾ ਸਿਰਫ ਜਿਹੜਾ ਜੀ 1% ਰਹਿ ਜਾਣਾ। ਔਰ ਉਹਨਾਂ ਨੂੰ ਇਹਦਾ ਕੋਈ ਜਿਹੜਾ ਜੀ ਜਵਾਬ ਉਹਨਾਂ ਕੋਲ ਨਹੀਂ ਹੈਗਾ ਕਿ ਜਿਹੜੇ 23 ਨਸ਼ਾ ਮੁਕਤੀ ਸੈਂਟਰ ਖੋਲ ਕੇ ਬੈਠੀ ਆ ਜਿਹੜੀ ਪੰਜਾਬ ਸਰਕਾਰ, ਉਹ ਕਾਹਦੇ ਵਾਸਤੇ 1% ਲੋਕਾਂ ਦੇ ਵਾਸਤੇ ਖੋਲ ਕੇ ਬੈਠੀ ਆ ਜੀ। ਪਿਛਲੇ ਦਿਨੀ ਜਿਹੜਾ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਔਰਤਾਂ ਦੇ ਵਾਸਤੇ ਨਸ਼ਾ ਛਡਾਊ ਸੈਂਟਰ ਜਿਹੜਾ ਉਹ ਖੋਲਿਆ, ਉਹ 1% ਕਿਹੜੀ ਆ ਜੀ। ਉਹਦੇ ਵਿੱਚ ਕੀ ਜਿਹੜੀਆਂ ਜੀ ਔਰਤਾਂ ਵੀ ਆਉਂਦੀਆਂ ਨੇ, ਜੇ ਆਉਂਦੀਆਂ ਨੇ ਮੰਨ ਲਓ ਬਰਾਬਰਤਾ ਵੀ ਲੈ ਲਿਆ ਜਾਵੇ ਤਾਂ ਉਹ ਤਾਂ 0.5% ਰਹਿ ਗਈਆਂ। 0.5% ਔਰਤਾਂ ਦੇ ਵਾਸਤੇ ਫਿਰ ਇੱਕ ਸਪੈਸ਼ਲ ਨਸ਼ਾ ਛਡਾਊ ਸੈਂਟਰ ਖੋਲਣ ਦੀ ਕੀ ਜ਼ਰੂਰਤ ਪੈ ਗਈ। ਸੁਰਜੀਤ ਕੁਮਾਰ ਜਿਆਣੀ ਹੋਰਾਂ ਕੋਲੇ ਸ਼ਾਇਦ ਇਸ ਗੱਲ ਦਾ ਵੀ ਜਵਾਬ ਕੋਈ ਨਾ ਹੋਵੇ ਕਿ ਪਿਛਲੇ 8 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਸ਼ਰਾਬ ਦੀ ਖਪਤ ਜਿਹੜੀ ਆ ਜੀ ਉਹ ਦੁੱਗਣੀ ਹੋ ਗਈ। ਪੰਜਾਬ ਦੇ ਵਿੱਚ ਠੇਕਿਆਂ ਦੀ ਗਿਣਤੀ ਜਿਹੜੀ ਆ ਜੀ ਉਹ ਦੁੱਗਣੀ ਹੋ ਗਈ। 3 ਸ਼ਰਾਬ ਦੀਆਂ ਫੈਕਟਰੀਆਂ ਹੁੰਦੀਆਂ ਸੀ, ਡਿਸਟਿਲਰੀਆਂ, ਅੱਜ ਤੋਂ 9 ਸਾਲ ਪਹਿਲਾਂ। ਅੱਜ ਜਿਹੜੀਆਂ ਜੀ 16 ਨੇ ਪੰਜਾਬ ਦੇ ਵਿੱਚ।
ਇਹ ਫਿਰ ਕੀ 1% ਜਿਹੜੇ ਲੋਕ ਨੇ ਉਹਨਾਂ ਦਾ ਢਿੱਡ ਹੀ ਭਰ ਰਹੀਆਂ ਨੇ ਜਾਂ ਉਹਨਾਂ ਨੂੰ ਨਸ਼ੇ ਪ੍ਰੋਵਾਈਡ ਕਰ ਰਹੀਆਂ ਨੇ? ਜੇ ਮੰਨ ਲਿਆ ਜਾਵੇ ਸੁਰਜੀਤ ਕੁਮਾਰ ਜਿਆਣੀ ਹੋਰਾਂ ਦੀ ਗੱਲ ਜਿਹੜੀ ਉਹ ਸਹੀ ਆ, ਉਹਦੇ ਵਿੱਚ ਦਮ ਹੈ, ਤਾਂ ਫਿਰ ਤਾਂ ਇਹ ਹੋ ਸਕਦਾ ਜਿਹੜੀ ਸ਼ਰਾਬ ਦੀ ਖਪਤ ਹੈ, ਜੇ ਉਹਨਾਂ ਨੂੰ ਇੱਕ ਦੇ ਉੱਤੇ ਜਿਹੜਾ ਜੀ ਕਰਨਾ ਹੋਵੇ ਡਿਵਾਈਡ ਕਿ ਕਿੰਨੇ % ਨੇ, ਫਿਰ ਤਾਂ ਇਹ ਹੈ ਜੀ ਕਿ ਜਿਹੜੇ ਉਹ ਸ਼ਰਾਬ ਪੀਂਦੇ ਨੇ ਉਹ ਤਾਂ ਚਲੇ ਭਰ ਕੇ ਜਿਹੜਾ ਜੀ ਉਹਦੇ ਵਿੱਚ ਹੀ ਬੈਠੇ ਰਹਿੰਦੇ ਨੇ 24 ਘੰਟੇ, ਤਾਂ ਵੀ ਉਹਨਾਂ ਦਾ ਜਿਹੜਾ ਜੀ ਉਹ ਕੋਟਾ ਵੱਧ ਗਿਆ ਹੋਊਗਾ ਜੀ। ਮੇਰਾ ਖਿਆਲ ਇਹੋ ਜਿਹੇ ਲੋਕ ਜਿਹੜੇ ਨੇ ਉਹ ਮੰਤਰੀ ਦੇ ਅਹੁਦੇ ਦੇ ਉੱਤੇ ਬੈਠੇ ਨੇ, ਤੇ ਫਿਰ ਤਾਂ ਰੱਬ ਹੀ ਰੱਖਾ ਜੀ। ਫਿਰ ਤਾਂ ਉਦੋਂ ਬਾਅਦ ਮੇਰਾ ਖਿਆਲ ਬਹੁਤਾ ਕੁਝ ਦੱਸਣ ਦੀ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ ਜੀ। ਤੁਸੀਂ ਬਹੁਤਾ ਕੁਝ ਦੱਸ ਦਿੱਤਾ, ਤੇ ਨਾਲ ਨਾਲ ਰੈਲੀਆਂ ਵੀ ਨਿਕਲ ਰਹੀਆਂ ਨਸ਼ਾ ਮੁਕਤੀ ਦੇ ਲਈ। ਕੀ ਲੋੜ ਪਈ ਹੈ ਇਹਨਾਂ ਚੀਜ਼ਾਂ ਦੀ ਟਾਈਮ ਬਰਬਾਦ ਕਰਨ ਦੀ ਜੇ ਨਸ਼ਾ ਹੈ ਹੀ ਨਹੀਂ? ਤੇ ਅੱਗੇ ਆਪਾਂ ਕਰਦੇ ਹਾਂ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸੈਰ ਕਰਨ ਆਏ ਨੇ ਜੀ ਅਫਸਰ ਤੇ ਮੁਲਾਜ਼ਮ, ਉਹਨਾਂ ਦੇ ਖੰਭ ਕੁਤਰੇਗੀ ਸਰਕਾਰ? ਜੀ ਪੰਜਾਬ ਸਰਕਾਰ ਨੇ ਜਿਹੜਾ ਜੀ ਬਾਹਰ ਜਾਣ ਵਾਲੇ ਜਿਹੜੇ ਆਫੀਸਰ ਤੇ ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਹੁਣ ਸ਼ਿਕੰਜਾ ਜਿਹੜਾ ਉਹ ਕੱਸਿਆ। ਇਹਨਾਂ ਨੂੰ ਹੁਣ ਆਪਣੀ ਜਿਹੜੀ ਵਿਦੇਸ਼ ਫੇਰੀ ਹੈ ਜੀ ਉਹਦਾ ਖਰਚ ਦੇ ਵਸੀਲੇ ਜਿਹੜੇ ਨੇ ਉਹ ਦੱਸਣੇ ਪੈਣਗੇ। ਪਰਸੋਨਲ ਵਿਭਾਗ ਜਿਹੜਾ ਜੀ ਉਹਨੇ ਪੰਜਾਬ ਨੇ ਵਿਦੇਸ਼ੀ ਛੁੱਟੀ ਸੰਬੰਧੀ ਨਵੀਂ ਨੀਤੀ ਜਿਹੜੀ ਹੈ ਜੀ ਉਹ ਜਾਰੀ ਕਰਤੀ ਆ। ਇਹਦੇ ਵਿੱਚ ਪੰਜਾਬ ਦੇ ਆਫੀਸਰ ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਨੂੰ ਜਿਹੜਾ ਹੁਣ ਬਾਹਰ ਜਾ ਕੇ ਉੱਥੋਂ ਦੀ ਨਾਗਰਿਕਤਾ ਜਿਹੜੀ ਹੈ ਜੀ ਉਹ ਲੈਣੀ ਔਖੀ ਹੋ ਜੂਗੀ ਜੀ। ਜਿਹੜਾ ਐਕਚੁਅਲੀ ਪਿਛਲੇ ਸਾਲਾਂ ਤੋਂ ਇਹ ਰੁਝਾਨ ਬਹੁਤ ਜਿਹੜਾ ਜੀ ਉਹ ਵਧਿਆ ਕਿ ਲੰਮੀ ਛੁੱਟੀ ਜਿਹੜਾ ਜੀ ਉਹ ਲੈ ਕੇ ਚਲੇ ਜਾਓ। ਪਰਮਾਨੈਂਟ ਰੈਜ਼ੀਡੈਂਸ ਜਾਂ ਵੀਜ਼ਾ, ਉੱਥੋਂ ਦਾ ਪਰਮਾਨੈਂਟ ਵੀਜ਼ਾ ਜਾਂ ਗ੍ਰੀਨ ਕਾਰਡ ਜਿਹੜਾ ਜੀ ਉਹ ਇਮੀਗ੍ਰੇਸ਼ਨ ਉੱਥੋਂ ਦੀ ਜਿਹੜੀ ਉਹ ਲੈ ਲੈਣੀ, ਉਹ ਚੁੱਪ ਕਰਕੇ ਉੱਥੇ ਜਾ ਕੇ ਲੈ ਲੈਂਦੇ ਨੇ। ਇਹਦੇ ਨਾਲ ਇਹ ਜਿਹੜੀ ਹੈ ਜੀ ਜਾਰੀ ਕਰਤੀ ਗਈ ਆ ਨੀਤੀ। ਹੁਣ ਇਹਦੇ ਤਹਿਤ ਛੁੱਟੀ ਵਾਸਤੇ ਜਿਹੜੀ ਐਪਲੀਕੇਸ਼ਨ ਦੇਣੀ ਪਊਗੀ ਉਹਦੇ ਨਾਲ ਇਹਦੀ ਪੂਰੇ ਡਿਟੇਲ ਜਿਹੜੀ ਹੈ ਜੀ ਦੇਣੀ ਪਊਗੀ, ਔਰ ਇਹਦੇ ਉੱਤੇ ਹੋਣ ਵਾਲਾ ਜਿਹੜਾ ਖਰਚਾ ਉਹਦੇ ਵਸੀਲੇ ਜਿਹੜੇ ਉਹ ਦੱਸਣੇ ਪੈਣਗੇ। ਮਨਜ਼ੂਰ ਛੁੱਟੀ ਤੋਂ ਵੱਧ ਸਮਾਂ ਕੋਈ ਵਿਦੇਸ਼ ਦੇ ਵਿੱਚ ਨਹੀਂ ਰਹਿ ਸਕੂਗਾ। ਉਲੰਘਣਾ ਕਰਨ ਵਾਲੇ ਜਿਹੜੇ ਨੇ ਜੀ ਉਹਨਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਨੌਕਰੀ ਤੋਂ ਬਾਹਰ ਜਿਹੜਾ ਉਹ ਕਰ ਦਿੱਤਾ ਜਾਊਗਾ। ਜਿਹੜੇ ਅਧਿਕਾਰੀ ਤੇ ਮੁਲਾਜ਼ਮਾਂ ਨੂੰ ਵਿਦੇਸ਼ ਯਾਤਰਾ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਸੈਲਫ ਅਟੈਸਟਡ ਜਿਹੜਾ ਜੀ ਇੱਕ ਦੇਣਾ ਪਊਗਾ, ਲੈਟਰ ਜਿਹੜੀ ਉਹ ਦੇਣੀ ਪਊਗੀ, ਜਿਹਦੇ ਵਿੱਚ ਮੰਗੀ ਛੁੱਟੀ ਦੇ ਵਿੱਚ ਵਿਸ਼ੇਸ਼ ਹਾਲਾਤਾਂ ਨੂੰ ਛੱਡ ਕੇ ਕੋਈ ਵਾਧਾ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਇਸ ਨਵੀਂ ਨੀਤੀ ਦੇ ਤਹਿਤ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਦੀ ਵਿਦੇਸ਼ੀ ਛੁੱਟੀ ਦੇਣ ਦੇ ਅਧਿਕਾਰ ਜਿਹੜੇ ਆ ਜੀ ਉਹ ਮੰਤਰੀਆਂ ਨੂੰ ਦਿੱਤੇ ਗਏ ਆ। 30 ਦਿਨਾਂ ਤੱਕ ਦੀ ਛੁੱਟੀ ਦੀ ਜਿਹੜੀ ਜੀ ਉਹ ਅਥਾਰਟੀ ਵੱਲੋਂ ਮਨਜ਼ੂਰ ਕੀਤੀ ਜਾਊਗੀ। ਉਹਦੇ ਤੋਂ ਵੱਧ ਸਮੇਂ ਦੀ ਛੁੱਟੀ ਦੇ ਵਾਸਤੇ ਵਿਭਾਗ ਦੇ ਮੰਤਰੀ ਦੀ ਮਨਜ਼ੂਰੀ ਜਿਹੜੀ ਆ ਜੀ ਉਹ ਲਾਜ਼ਮੀ ਇਹਦੇ ਵਿੱਚ ਕਰਾਰ ਦਿੱਤੀ ਗਈ ਆ। ਵੇਖਣਾ ਇਹ ਹੋਊਗਾ ਜੀ ਕਿ ਨਵੀਂ ਨੀਤੀ ਜਿਹੜੀ ਆ ਕੀ ਉਹ ਠੱਲ ਪਾਉਂਦੀ ਹੈ ਜੀ ਜਿਹੜੇ ਆਫੀਸਰ ਤੇ ਮੁਲਾਜ਼ਮ ਨੇ ਜਿਹੜੇ ਵਿਦੇਸ਼ਾਂ ਹੀ ਜਾ ਕੇ ਉੱਥੋਂ ਦੀ ਇਮੀਗ੍ਰੇਸ਼ਨ ਜਿਹੜੀ ਆ ਉਹ ਲੈ ਲੈਂਦੇ ਨੇ, ਕਿ ਕੀ ਉਹ ਰੁਕ ਸਕਦੇ ਨੇ ਜਾਂ ਨਹੀਂ। ਇਹ ਸਿਰਫ ਨੀਤੀ ਜਿਹੜੀ ਉਹ ਜਾਰੀ ਕੀਤੀ ਗਈ ਆ, ਪਰ ਨੀਤੀ ਘਾੜੇ ਵੀ ਤਾਂ ਇਹ ਅਫਸਰ ਹੀ ਨੇ ਨਾ ਜੀ, ਕੋਈ ਨਾ ਕੋਈ ਤਾਂ ਚੋਰ ਮੋਰੀ ਉਹਨਾਂ ਨੇ ਰੱਖ ਲਈ ਹੋਣੀ ਇਹਦੇ ਵਿਚਾਲੇ। ਬਿਲਕੁਲ ਜੀ, ਉਹਨਾਂ ਨੇ ਆਪ ਵੀ ਇਹ ਕੰਮ ਕਰਨਾ ਹੈ। ਤੇ ਬਾਕੀ ਇਹ ਪਹਿਲਾਂ ਵੀ ਗੱਲਾਂ ਸੁਣੀਆਂ ਗਈਆਂ ਜੀ ਕੁਛ ਸਾਲ, ਕੀ ਕੁਛ ਹੋਇਆ ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਪਹਿਲਾਂ ਭੜਕਿਆ ਤੇ ਠੰਡਾ ਫੇਰ ਹੋਇਆ, ਪਾਕ ਤਰਲਾ ਅਮਰੀਕਾ ਦਾ ਕਰਨ ਲੱਗਾ। ਪਹਿਲਾਂ ਭੜਕਿਆ ਤੇ ਠੰਡਾ ਫੇਰ ਹੋਇਆ, ਪਾਕ ਤਰਲਾ ਅਮਰੀਕਾ ਦਾ ਕਰਨ ਲੱਗਾ। ਆਖੇ ਭਾਰਤ ਦੇ ਸਾਨੂੰ ਜੀ ਛੱਡਿਓ ਨਹੀਂ, ਸਾਡਾ ਤੁਸਾਂ ਦੇ ਬਾਝੋਂ ਨਹੀਂ ਸਰਨ ਲੱਗਾ। ਚੱਕਰ ਚੀਨ ਦੇ ਕਈ ਹਨ ਅਸੀਂ ਲਾ ਲਏ, ਤੁਸਾਂ ਵਾਂਗਰ ਉਹ ਝੋਲੀ ਨਹੀਂ ਭਰਨ ਲੱਗਾ। ਸਾਨੂੰ ਤੁਸਾਂ ਦੇ ਉਲਟ ਰਿਹਾ ਚੁੱਕਦਾ ਜੀ, ਮੂਹਰੇ ਸਾਡੇ ਉਹ ਕੱਖ ਨਾ ਧਰਨ ਲੱਗਾ। ਅੱਗੋਂ ਹੱਸ ਓਬਾਮਾ ਵੀ ਆਖਿਆ ਏ, ਨਿਭਦੀ ਜਿੱਦਾਂ ਹੈ ਸਾਂਝ ਨਿਭਾਈ ਜਾਵੋ। ਅੱਗੋਂ ਹੱਸ ਓਬਾਮਾ ਵੀ ਆਖਿਆ ਏ, ਨਿਭਦੀ ਜਿੱਦਾਂ ਹੈ ਸਾਂਝ ਨਿਭਾਈ ਜਾਵੋ। ਉੱਡਦਾ ਆਵੇ ਕੋਈ ਡਰੋਨ ਰੋਕਿਓ ਨਾ, ਗੁੱਸਾ ਗਿਲਾ ਭਏ ਲੱਖ ਵਿਖਾਈ ਜਾਵੋ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਬੰਨੂ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।